ਵਾਰਿਸ ਸ਼ਾਹ ਖੁਦਾ ਦੇ ਖਾਨਿਆਂ ਨੂੰ ਇਹ ਮੁੱਲਾਂ ਵੀ ਚਮੜੇ ਹੈਣ ਬਲਾਈ। ਹੁਣ ਉਹ ਜਿਸ ਵੇਲੇ ਇਹ ਉਸ ਨੂੰ ਰਾਤ ਰਾਹਣ ਦੀ ਉਹ ਗੱਲ ਕਰਦਾ ਪਿਆ, ਮੁੱਲਾ ਮੰਨ ਵੀ ਗਿਆ ਹੈ ਅਤੇ ਉਹ ਦਿਲੇ ਵਿੱਚ ਜਿਹੜਾ ਰੰਜ ਹੈ ਉਹ ਦਿਲੇ ਵਿੱਚ ਮੁੜ ਵੀ ਟਿਚਕਰ ਕਰ ਹੀ ਗਿਆ ਹੈ। ਮਤਲਬ ਉਹਨ ਸਾਹਮਣੇ ਨਿਸ ਕੀਤੀ ਲੇਕਿਨ ਦਿਲੇ ਵਿੱਚ ਆ ਗਿਆ ਹੈ, ਕਿਉਂਕਿ ਉਸ ਨੂੰ ਇੱਕ ਰਾਤ ਉੱਥੇ ਰਹਿਣ ਔਖਾ ਉਸ ਕਰ ਛੱਡਿਆ ਅਤੇ ਉਹ ਹੁਣ ਉਹਦੇ ਤੋਂ ਤਪਿਆ ਹੀ। ਉਹ ਹੁਣ ਦਿਲੇ ਵਿੱਚ ਆਉਂਦਾ ਹੈ ਕਿ ਵਾਰਿਸ ਸ਼ਾਹ ਖੁਦਾ ਦੇ ਖਾਨਿਆਂ ਨੂੰ ਇਹ ਮੁੱਲਾਂ ਵੀ ਚਮੜੇ ਹੈਣ ਬਲਾਈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰ੍ਹਾ ਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਲੈ ਕੇ ਅਜਮਲ ਸਿਕੰਦਰੀ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਪਿਛਲੀ ਕਿਸ਼ਤ ਵਿੱਚ ਅਸੀਂ ਮੁੱਲਾਂ ਅਤੇ ਰਾਂਝੇ ਦਾ ਮੁਕਾਲਮਾ ਪੜ੍ਹਿਆ, ਜਿਹਦੇ ਵਿੱਚ ਉਹ ਉਸ ਨਾਲ ਨਾਰਾਜ਼ ਹੁੰਦਾ ਹੈ, ਗੁੱਸਾ ਹੁੰਦਾ ਹੈ ਕਿ ਤੂੰ ਇਹ ਕਿਹੜੀ ਹਾਲਤ ਲੈ ਕੇ ਤੇ ਰੱਬ ਦੇ ਘਰ ਵਿੱਚ ਵੜ ਆਇਆ। ਅਤੇ ਉਹ ਉਸ ਨਾਲ ਉਹਦੀ ਗੱਲ ਕਰਦਾ। ਉਹ ਇੱਕ ਜੱਟ ਹੈ, ਇੱਕ ਨਾਸਮਝ ਬੰਦਾ ਹੈ, ਪੇਂਡੂ ਬੰਦਾ ਹੈ, ਉਹ ਆਪਣੇ ਅੰਦਾਜ਼ 'ਚ ਗੱਲ ਕਰਦਾ ਹੈ। ਅਤੇ ਮੁੱਲਾਂ ਦਾ ਵੀ ਉਹ ਇਸਤਾਰਾ ਜਿਹੜਾ ਹੈ ਉਹ ਤੁਸੀਂ ਜ਼ਿਹਨ ਨਸ਼ੀਨ ਜ਼ਰੂਰ ਰੱਖਣਾ ਹੈ ਕਿ ਮੁੱਲਾਂ ਇੱਕ ਖਾਸ ਕਿਸਮ ਦੇ ਮੌਲਵੀ ਵਾਸਤੇ ਇਸਤਾਰਾ ਹੈ, ਜਿਹੜਾ ਕਿ ਬਿਲਕੁਲ ਉਤਲਾ ਇਲਮ ਜਾਣਦਾ ਹੈ, ਦੀਨ ਦੀ ਗਹਿਰਾਈ ਨਹੀਂ ਸਮਝਦਾ ਕਿ ਕੁਝ ਚੰਦ ਕਿਤਾਬਾਂ ਪੜ੍ਹ ਕੇ ਤੇ ਉਹ ਮੌਲਵੀ ਬਣ ਪੈਂਦਾ ਅਤੇ ਉਹਦੇ ਮਜ਼ਾਜ ਵਿੱਚ ਬੜੀ ਸਖਤੀ ਆਉਂਦੀ ਹੈ ਹਰ ਬੰਦੇ ਵਾਸਤੇ, ਧੜਾ ਧੜ ਬੰਦਿਆਂ 'ਤੇ ਫਤਵੇ ਲਾਉਣੇ। ਉਹ ਇੱਕ ਖਾਸ ਸੋਚ ਦਾ ਮੌਲਵੀ ਹੁੰਦਾ ਹੈ, ਨਾ ਕਿ ਹਰ ਮੌਲਵੀ ਉਵੇਂ ਹੁੰਦਾ ਹੈ। ਬੜੇ ਬੜੇ ਜਯਦ ਉਲਮਾ ਨੇ, ਬੜੇ ਬੜੇ ਆਲਮੇ ਦੀਨ ਨੇ, ਬਹੁਤ ਨੇਕ ਲੋਕ ਨੇ, ਉਹਨਾਂ ਵਾਸਤੇ ਇਹ ਇਸਤਾਰਾ ਨਹੀਂ ਹੈ। ਇਹ ਸਿਰਫ ਉਸ ਵਾਸਤੇ ਇਸਤਾਰਾ ਹੈ ਕਿ ਜਿਹੜਾ ਪੜ੍ਹਿਆ ਤਾਂ ਹੈ ਪਰ ਗੁੜਿਆ ਨਹੀਂ। ਪਿਛਲੀ ਕਿਸ਼ਤ ਵਿੱਚ ਗੱਲ ਇੱਥੇ ਆ ਕੇ ਮੁੱਕੀ ਹੈ ਕਿ ਜਿੱਥੇ ਰਾਂਝਾ ਜਿਹੜਾ ਮੁੱਲਾਂ ਨੂੰ ਆਖਦਾ ਹੈ ਕਿ ਵਾਰਿਸ ਸ਼ਾਹ ਫਕੀਰ 'ਤੇ ਮਿਹਰ ਕਰਿਓ, ਤੁਸੀਂ ਸੱਚ ਦੀ ਬਾਤ ਪਛਾਣਦੇ ਹੋ ਕਿ ਮੇਰੇ 'ਤੇ ਰਹਿਮ ਕਰੋ, ਤੁਸੀਂ ਸੱਚੀ ਗੱਲ ਜਾਣਦੇ ਹੋ। ਹੁਣ ਮੁੱਲਾ ਉਸ ਨੂੰ ਅੱਗੋਂ ਇਹ ਗੱਲ ਆਖ ਰਿਹਾ ਹੈ, ਉਹ ਜਿਹੜਾ ਉਸ ਕੋਲ ਦੀਨ ਦਾ ਇਲਮ ਹੈ, ਨਮਾਜ਼ ਦਾ ਉਹਨੂੰ ਪਤਾ ਹੈ, ਰੋਜ਼ੇ ਦਾ ਪਤਾ ਹੈ, ਜਿਹੜੇ ਅਹਕਾਮਾਤ ਦਾ ਪਤਾ ਹੈ, ਉਹਨਾਂ ਦੀ ਤੜੀ ਲਾ ਕੇ ਉਸ ਨੂੰ ਗੱਲ ਕਰਦਾ ਹੈ। ਉਹ ਆਖਦਾ ਹੈ ਕਿ ਅਸਾਂ ਫਿਕਾ ਅਸੂਲ ਸਹੀ ਕੀਤਾ, ਅਸਾਂ ਫਿਕਾ ਅਸੂਲ ਸਹੀ ਕੀਤਾ, ਗੈਰ ਸ਼ਰ੍ਹਾ ਮਰਦੂਦ ਨੂੰ ਮਾਰਨਾ ਹੈ ਕਿ ਅਸੀਂ ਇਸ ਫਿਕਾ ਨਾਲ, ਉਹ ਆਪਣੇ ਹਾਲ ਗੱਲ ਕਰਦਾ ਹੈ। ਅਤੇ ਇੱਥੇ ਉਸ ਦੀ ਹਿੱਕ ਉਸ ਨਾਲ ਝਗੜੇ ਦੀ ਵਜ੍ਹਾ ਇਹ ਵੀ ਹੈ ਕਿ ਉਹ ਆਪਣੀ ਗੱਲ ਕਰਦਾ ਹੈ, ਰੱਬ ਦੀ ਗੱਲ ਨਹੀਂ ਕਰਦਾ ਕਿ ਰੱਬ ਇਹ ਦੀਨ ਉਤਾਰਿਆ ਹੈ ਜਾਂ ਰੱਬ ਇਹ ਗੱਲ ਕੀਤੀ ਹੈ। ਉਹ ਆਖਦਾ ਹੈ ਅਸੀਂ ਇਹ ਸਾਰਾ ਕੁਝ ਕੀਤਾ ਹੈ, ਫਿਕਾ ਅਸੂਲ ਨੂੰ ਅਸਾਂ ਠੀਕ ਕੀਤਾ ਹੈ ਅਤੇ ਤੇਰੇ ਜਿਹੇ ਮਰਦੂਦਾਂ ਨੂੰ ਅਸਾਂ ਮਾਰਨਾ ਹੈ। ਅਸਾਂ ਦੱਸਣੇ ਕੰਮ ਇਬਾਦਤਾਂ ਦੇ, ਅਸਾਂ ਦੱਸਣੇ ਕੰਮ ਇਬਾਦਤਾਂ ਦੇ, ਪੁੱਲ ਸਿਰਾਤ ਤੋਂ ਪਾਰ ਉਤਾਰਨਾ ਹੈ ਕਿ ਪੁੱਲ ਸਿਰਾਤ ਤੋਂ ਵੀ ਪਾਰ ਅਸਾਂ ਮੌਲਵੀਆਂ ਤੁਹਾਨੂੰ ਉਤਾਰਨਾ ਹੈ। ਸਾਡੇ ਤੋਂ ਬਗੈਰ ਤੁਸੀਂ ਪੁੱਲ ਸਿਰਾਤ ਨਹੀਂ ਟੱਪ ਸਕਦੇ। ਫਰਜ਼ ਸੁਨਤਾਂ ਵਾਜਤਾਂ ਨਫਲ ਵਿਤਰਾਂ, ਫਰਜ਼ ਸੁਨਤਾਂ ਵਾਜਬਾਂ ਨਫਲ ਵਿਤਰਾਂ ਨਾਲ ਜਾਇਜ਼ਾਂ ਸੱਚ ਨਿਤਾਰਨਾ ਹੈ ਕਿ ਅਸਾਂ ਹੀ ਇਹ ਦੱਸਣਾ ਤੁਹਾਨੂੰ ਕਿ ਕਿਤਨੇ ਤੁਸੀਂ ਨਫਲ ਪੜ੍ਹਨੇ ਨੇ, ਕਿਤਨੇ ਤੁਸੀਂ ਵਿਤਰ ਪੜ੍ਹਨੇ ਨੇ, ਇਸ ਅਸਾਂ ਸਾਰਾ ਕੁਝ ਦੱਸਣਾ ਹੈ। ਉਹ ਜਿਹੜਾ ਆਪਣੇ ਹਾਲ ਗੱਲ ਕਰਦਾ ਹੈ, ਉੱਥੋਂ ਜਿਹੜਾ ਉਹ ਰਾਂਝਾ ਉਸ ਨਾਲ ਜ਼ਿਆਦਾ ਚਿੜਦਾ ਹੈ। ਵਾਰਿਸ ਸ਼ਾਹ ਨਮਾਜ਼ ਦੇ ਤਾਰਕਾਂ ਨੂੰ, ਵਾਰਿਸ ਸ਼ਾਹ ਨਮਾਜ਼ ਦੇ ਤਾਰਕਾਂ ਨੂੰ ਤਾਜ਼ੀਆਨਿਆਂ ਦੁਰਿਆਂ ਮਾਰਨਾ ਹੈ। ਤਾਰਕ ਨਮਾਜ਼ ਦੇ ਜਿਹੜੇ ਕਿ ਨਮਾਜ਼ ਨੂੰ ਤਰਕ ਕਰਦੇ ਨੇ, ਜਿਹੜੇ ਨਮਾਜ਼ ਨਹੀਂ ਪੜ੍ਹਦੇ। ਹੁਣ ਉਹ ਨਮਾਜ਼ ਜਿਹੜੀ ਅੱਲਾ ਦਾ ਇੱਕ ਹੁਕਮ ਹੈ, ਉਸ ਨੂੰ ਬਿਨਾ ਬਣਾ ਕੇ ਜਿਸ ਵੇ ਉਹਦਾ ਉਹ ਰਾਂਝੇ ਨਾਲ ਝਗੜਾ ਹੋ ਰਿਹਾ ਹੈ ਅਤੇ ਉਸ ਨਮਾਜ਼ ਨੂੰ ਬੁਨਿਆਦ ਬਣਾ ਕੇ ਉਸ ਨੂੰ ਡਰਾ ਰਿਹਾ ਹੈ ਕਿ ਇਹ ਜਿਸ ਨਾ ਪੜ੍ਹੀ ਅਸੀਂ ਉਸ ਨੂੰ ਜਿਹੜਾ ਨਾ ਉਹ ਮਰਵਾਉਣਾ ਖੁਦਾ ਕੋਲੋਂ, ਤਾਜ਼ੀਆਨੇ ਲੱਗ ਸਨ, ਦੁਰੇ ਲੱਗ ਸਨ। ਅਤੇ ਉਹ ਇੱਕ ਕਿਸਮ ਦੀ ਅੱਲਾ ਦੇ ਇਸ ਹੁਕਮ ਦੀ ਉਸ ਬੰਦੇ ਨੂੰ ਤੜੀ ਦੇ ਰਿਹਾ ਹੈ। ਜਦੋਂ ਇਹ ਡਰਾਵੀ ਉਸ ਨੂੰ ਦਿੱਤੀ ਨਮਾਜ਼ ਦੀ, ਅਤੇ ਉਹ ਰਾਂਝਾ ਵੀ ਜਿਹੜਾ ਉਹ ਨਮਾਜ਼ ਦੀ ਗੱਲ 'ਤੇ ਆ ਗਿਆ ਅਤੇ ਉਹ ਝਟਕੇ ਅੰਦਾਜ਼ ਵਿੱਚ, ਜਿਵੇਂ ਭੋਲੇ ਬੰਦੇ ਹੁੰਦੇ ਨੇ ਜਾਂ ਜਿਵੇਂ ਇੱਕ ਅਨਾੜੀ ਬੰਦਾ ਹੁੰਦਾ ਹੈ, ਉਹ ਅਨਾੜੀਆਂ ਦੇ ਹਿਸਾਬ ਨਾਲ ਇਸੇ ਗੱਲ ਉੱਤੇ ਉਸ ਨੂੰ ਵਾਪਸ ਉਹਦੇ ਨਾਲ ਝਗੜਾ ਕਰਨਾ ਸ਼ੁਰੂ ਹੋ ਗਿਆ ਕਿ ਉਹ ਆਖਦਾ ਹੈ ਅੱਗੋਂ ਉਸ ਨੂੰ ਹੁਣ ਇਹ ਟਿਚਕਰ ਵੀ ਹੈ ਅਤੇ ਇੱਕ ਜਾਹਿਲ ਅਤੇ ਜੰਗਲੀ ਬੰਦਾ ਜਿਹੜਾ ਹੈ ਉਹ ਇੰਝ ਦੀ ਅੱਗੋਂ ਗੱਲ ਵੀ ਕਰਦਾ ਹੈ ਜਿਸ ਮੌਲਵੀ ਉਸ ਨੂੰ ਕੋਈ ਦੀਨ ਦੀ ਗੱਲ ਸਮਝਾਉਂਦਾ ਹੈ ਅਤੇ ਉਹ ਅੱਗੋਂ ਚੁਟਕਲੇ ਕੱਢਦਾ ਹੈ। ਜਿਵੇਂ ਉਹ ਮਸ਼ਹੂਰ ਹੈ ਕਿ ਕੋਈ ਮੌਲਵੀ ਆ, ਉਹ ਆਪਣੀ ਤਕਰੀਰ ਵਿੱਚ ਦੱਸਦਾ ਪਿਆ ਕਿ ਪੁੱਲ ਸਿਰਾਤ ਜਿਹੜੀ ਹੈ ਉਹ ਵਾਲ ਤੋਂ ਵੀ ਬਰੀਕ ਹੈ
ਤੇ ਉਹ ਤਲਵਾਰ ਦੀ ਧਾਰ ਨਾਲੋਂ ਤੇਜ਼ ਹੈ ਬਈ ਉਸ ਦਾ ਉਹ ਇੱਕ ਮਾਹੌਲ ਬਣਾ ਰਿਹਾ। ਪੁਲਿਸ ਰਾਤ ਬੜੀ ਸਖਤ ਜਗ੍ਹਾ ਹੈ ਤੇ ਅੱਗੋਂ ਉਹਦੇ ਸੁਣਨ ਵਾਲਿਆਂ 'ਚੋਂ ਇੱਕ ਉੱਠਿਆ, ਉਹ ਕੋਈ ਜੱਟ ਹੀ ਆਈ। ਉਸ ਆਖਿਆ ਮੌਲਵੀ ਸਾਹਿਬ ਸਿੱਧੀ ਗੱਲ ਕਰੋ ਖਾਂ, ਉਹਦਾ ਰਾਹ ਹੀ ਕੋਈ ਨਹੀਂ, ਉਹਦਾ ਜਾਣੇ ਵਾਲਾ ਰਾਹ ਹੀ ਕੋਈ ਨਹੀਂ। ਉਸ ਗੱਲ ਆਰ ਹੁਣ ਰਾਂਝਾ ਵੀ ਇੱਕ ਜੱਟ ਹੈ, ਉਸ ਨੂੰ ਆਪਣੇ ਜਟਕੇ ਹਿਸਾਬ ਨਾਲ ਉਸ ਨੂੰ ਅੱਗੋਂ ਉਹਦੇ ਨਾਲ ਗੱਲ ਕਰ ਰਿਹਾ ਹੈ ਕਿ ਸਾਨੂੰ 10 ਨਮਾਜ਼ ਹੈ ਕਾਸ ਦੀ ਜੀ, ਸਾਨੂੰ 10 ਨਮਾਜ਼ ਹੈ ਕਾਸ ਦੀ ਜੀ, ਕਾਸ ਨਾਲ ਬਣਾਈ ਕੇ ਸਾਰਿਆਂ ਨੇ। ਹੁਣ ਉਸ ਨੂੰ ਆਖਦਾ ਤੂੰ ਮੈਨੂੰ ਇਹ ਦੱਸ, ਉਹ ਫਿਰ ਜਟਕਾਲੀ 'ਚ ਗੱਲ ਕਰ ਰਿਹਾ, ਬਾਹਰ ਸ਼ੈ ਉਹਨੂੰ ਪਤਾ ਕਿਸੇ ਨਾ ਮਤਲਬ ਨਾ ਨੇ, ਉਹ ਚਮੜੇ ਦਾ ਬਣਦਾ ਹੈ, ਜਿਹੜੀ ਹਲ ਹੈ ਉਹ ਲੱਕੜੀ ਦੀ ਬਣਦੀ, ਉਹਦਾ ਫਾਲਾ ਜਿਹੜਾ ਲੋਹੇ ਦਾ ਬਣਦਾ ਹੈ। ਤੇ ਉਹਦੇ ਜ਼ਹਿਨ ਵਿੱਚ ਕੋਈ ਵੀ ਸ਼ੈ ਜਿਹੜੀ ਹੈ ਉਹ ਕਿਸੇ ਨਾ ਕਿਸੇ ਸ਼ੈ ਨਾਲ ਬਣੀ ਹੁੰਦੀ ਹੈ ਤੇ ਕੋਈ ਨਾ ਕੋਈ ਉਹਦਾ ਬਣਾਉਣੇ ਵਾਲਾ ਹੁੰਦਾ। ਤੇ ਉਹ ਮੌਲਵੀ ਨੂੰ ਉਹਨੂੰ ਟਿਚਕਰ ਇੱਕ ਜਟਾਲੀ ਵਾਲੇ ਅੰਦਾਜ਼ ਵਿੱਚ ਉਹਨਾਂ ਦਾ ਤੂੰ ਜੀ ਇਤਨਾ ਨਮਾਜ਼ਾਂ ਦੀਆਂ ਮੈਨੂੰ ਧਮਕੀਆਂ ਦੇਣਾ, ਤੂੰ ਐਡਾ ਪੁੱਤਰ ਹੈ ਤੇ ਮੈਨੂੰ ਦੱਸ ਬਈ ਇਹ ਨਮਾਜ਼ ਹੈ ਕਿਸ ਦੀ, ਕਿਸ ਕਾਸ ਤੋਂ ਮੁਰਾਦ ਹੁੰਦਾ ਹੈ ਕਿ ਕਿਹੜੀ ਮਾਦਾ ਸ਼ੈ ਨਾਲ ਬਣੀ ਹੋਈ। ਬਈ ਤੂੰ ਇਹ ਦੱਸ ਇਹ ਕਾਹੀ ਨਾਲ ਬਣੀ ਹੋਈ ਹੈ, ਲੱਕੜੀ ਦੀ ਬਣੀ ਹੋਈ, ਲੋਹੇ ਦੀ ਬਣੀ ਹੋਈ ਹੈ, ਮਿੱਟੀ ਦੀ ਬਣੀ ਹੋਈ, ਕਾਸ ਨਾਲ ਬਣਾਈ ਕੇ ਸਾਰਿਆਂ ਨੇ। ਬਣਾਇਆ ਕਿਸ ਨਾਲ ਨਾ, ਉਹ ਹਥਿਆਰ ਕਿਹੜਾ ਜਿਸ ਹਥਿਆਰ ਨਾਲ। ਇਹ ਹੁਣ ਜਟਾਲੀ 'ਚ ਇੰਝ ਹੀ ਹੁੰਦਾ ਕਿ ਜਦੋਂ ਕੋਈ ਮੌਲਵੀ ਆਮ ਜਿਹੜੇ ਸਾਡੇ ਦਿਹਾਤੀ ਬੰਦੇ ਹੁੰਦੇ ਨੇ ਉਹਨਾਂ ਜਿਸੇ ਉਹ ਘੇਰ ਲੈਂਦੇ ਨੇ ਅੱਲਾ ਦੇ ਅਹਿਕਾਮਾਤ ਵਿੱਚ, ਤੇ ਉਹ ਅੱਗੋਂ ਵੱਧ ਇਹੋ ਜਿਹੀਆਂ ਗੱਲਾਂ ਜਿਵੇਂ ਉਹ ਸਾਡੀ ਰੇਤਲ ਵਿੱਚ ਆਉਂਦੇ ਨੇ ਬਟ ਟੁਚਕੇ ਲਾਉਂਦੇ ਨੇ, ਉਹ ਅੱਗੋਂ ਟੁਚਕੇ ਲਾਉਣਾ ਸ਼ੁਰੂ ਹੋ ਪੈਂਦੇ ਨੇ, ਪੁੱਠੇ ਸਿੱਧੇ ਸਵਾਲ ਕਰਨਾ ਸ਼ੁਰੂ ਹੋ ਪੈਂਦੇ ਨੇ। ਉਹ ਆਖਦਾ ਹੈ ਕਿ ਮੈਨੂੰ ਇਹ ਦੱਸ ਬਈ ਇਹ ਨਮਾਜ਼ ਕਿਹੜੀ ਸ਼ੈ ਦੀ ਬਣੀ ਹੈ ਤੇ ਉਹ ਔਜ਼ਾਰ ਜਾਂ ਹਥਿਆਰ ਕਿਹੜਾ ਜਿਸ ਨਾਲ ਇਸ ਨੂੰ ਬਣਾਇਆ ਗਿਆ ਹੈ। ਕੰਨ ਨੱਕ ਨਮਾਜ਼ ਦੇ ਹੈਨ ਕਿਤਨੇ, ਕੰਨ ਨੱਕ ਨਮਾਜ਼ ਦੇ ਹੈਨ ਕਿਤਨੇ, ਮੱਥੇ ਧੁਰੋਂ ਇਹ ਕਿਹਨਾਂ ਦੇ ਮਾਰਿਆ ਨੇ। ਕੰਨ ਨੱਕ ਹੁਣ ਇਹ ਖਾਲਸ ਪੰਜਾਬੀ ਦੀ ਉਹ ਮਿਸਾਲਾਂ ਹਨ ਕਿ ਜਿਵੇਂ ਮਿਸਾਲ ਕਿਸੇ ਸ਼ੈ ਆਪਣੀ ਉਸ ਰੇਤਲ ਦੀ ਜ਼ਬਾਨ ਵਿੱਚ ਜੋੜ ਕੇ ਤੇ ਗੱਲ ਕੀਤੀ ਹੁੰਦੀ ਹੈ। ਕੰਨ ਨੱਕ ਤੋਂ ਮੁਰਾਦ ਉਸ ਦਾ ਇਹ ਹੀ ਹੈ ਬਈ ਇਹਦੀਆਂ ਰਕਾਤਾਂ ਕਿਤਨੀਆਂ ਨੇ, ਇਹਦੇ ਵੇਲੇ ਕਿਤਨੇ ਨੇ, ਜਿਹੜੀ ਤੂੰ ਗੱਲ ਕਰਦਾ ਨਮਾਜ਼ ਦੀ ਮੈਨੂੰ ਦੱਸ ਖਾਂ ਇਹਦੀਆਂ ਰਕਾਤਾਂ ਕਿਤਨੀਆਂ ਅਸਲੀ। ਇਹ ਉਹ ਰਕਾਤਾਂ ਜਿਹੜੀਆਂ ਇਸ ਦੀਆਂ ਨਮਾਜ਼ ਦੀਆਂ ਰਕਾਤਾਂ ਹਨ ਉਹਨਾਂ ਨੂੰ ਉਹ ਕੰਨ ਅਤੇ ਨੱਕ ਨਾਲ ਤਸ਼ਬੀਹ ਦਿੰਦਾ ਪਿਆ ਹੈ। ਮੱਥੇ ਧੁਰੋਂ ਇਹ ਕਿਹਨਾਂ ਦੇ ਮਾਰਿਆ ਨੇ। ਇਹ ਹੁਣ ਇਹ ਵੀ ਸਵਾਲ ਕਰਦਾ ਪਿਆ ਅਜ਼ਲੋਂ ਪਹਿਲੇ ਦਿਨ ਤੋਂ ਇਹ ਕਿਹਨਾਂ ਵਾਸਤੇ ਬਣੀ ਹੈ, ਕਿਹਨਾਂ ਉੱਤੇ ਉਤਰੀ ਹੈ, ਕਿਹਨਾਂ ਦੇ ਜ਼ਿੰਮੇ ਲੱਗੀ ਹੈ। ਇਹ ਮੱਥੇ ਮਾਰਨ ਵਾਲਾ ਇੱਕ ਹੈ ਤੇ ਗੈਰ ਅਖਲਾਕੀ ਜੇ ਲਫ਼ਜ਼, ਪਰ ਉਹ ਹੁਣ ਇੱਕ ਜੱਟ ਹੈ, ਸਿੱਧਾ ਸਿੱਧਾ ਡੰਗਰਾਂ ਵਿੱਚੋਂ ਨਿਕਲ ਕੇ ਆਇਆ ਹੋਇਆ ਹੈ, ਵਾਈ ਜਟਾਲੀ ਦਾ ਉਹ ਕੰਮ ਕਰਦਾ ਹੈ, ਉਸ ਨੂੰ ਐਡਾ ਇਲਮਾਂ ਦਾ ਪਤਾ ਨਹੀਂ ਤੇ ਉਹ ਆਪਣੇ ਅੰਦਾਜ਼ ਵਿੱਚ ਇੱਕ ਤੇ ਉਹ ਤਜ਼ਹੀਕ ਵੀ ਕਰਨਾ ਚਾਹੁੰਦਾ ਹੈ ਉਸ ਮੌਲਵੀ ਦੀ, ਕਿਉਂਕਿ ਉਹ ਮੌਲਵੀ ਉਸ ਨੂੰ ਮਸਜਿਦ ਵਿੱਚ ਰਾਤ ਨਹੀਂ ਰਹਿਣ ਦੇ ਰਿਹਾ। ਉਹ ਕੌੜਿਆ ਵੀ ਹੈ ਤੇ ਉਸ ਨਾਲ ਉਹ ਬਦਤਮੀਜ਼ੀ ਦੇ ਅੰਦਾਜ਼ ਵਿੱਚ ਇਹੋ ਜਿਹੀਆਂ ਗੱਲਾਂ ਕਰਦਾ ਪਿਆ। ਪੁੱਛਦਾ ਤੇ ਇਹ ਪਿਆ ਦੱਸ ਖਾਏ ਕਿਹਨਾਂ ਵਾਸਤੇ ਆਈਏ, ਸਾਫ ਜ਼ਾਹਿਰ ਹੈ ਤੇ ਮੁਸਲਮਾਨਾਂ ਵਾਸਤੇ ਆਈਏ। ਲੇਕਿਨ ਉਹ ਧੁਰੋਂ ਮੱਥੇ ਮਾਰਨ ਦੀ ਗੱਲ ਇਸ ਤੋਂ ਕਰਦਾ ਪਿਆ, ਉਹਨੂੰ ਜ਼ਿਚ ਕਰਨਾ ਚਾਹੁੰਦਾ ਹੈ ਮੌਲਵੀ। ਲੰਬੇ ਕੱਦ ਚੌੜੀ ਕਸ ਹਾਣ ਹੁੰਦੀ, ਲੰਬੇ ਕੱਦ ਚੌੜੀ ਕਸ ਹਾਣ ਹੁੰਦੀ, ਕਿਸ ਚੀਜ਼ ਦੇ ਨਾਲ ਸਵਾਰਿਆ ਨੇ। ਉਹ ਆਖਦਾ ਹੈ ਕਿ ਇਹਦੀ ਲੰਬਾਈ, ਇਹਦੀ ਚੌੜਾਈ, ਬਈ ਇਹ ਜਿਹੜੇ ਵਿਤਰ ਕਿਤਨੇ ਨੇ ਤੇ ਫਰਜ਼ ਕਿਤਨੇ ਨੇ, ਨਫਲ ਕਿਤਨੇ ਨੇ, ਇਹ ਮੈਨੂੰ ਦੱਸ। ਤੇ ਇਹ ਦੱਸ ਬਈ ਇਹ ਕਿਹੜੀ ਸ਼ੈ ਨਾਲ ਇਸ ਨੂੰ ਹੁਸਨ ਦਿੱਤਾ ਗਿਆ, ਇਸ ਨੂੰ ਸਵਾਰਿਆ ਗਿਆ, ਉਹ ਕਿਹੜੀ ਸ਼ੈ ਹੈ ਕਿ ਏਡੀ ਇਹ ਖੂਬਸੂਰਤ ਸ਼ੈ ਹੈ ਕਿ ਹਰ ਬੰਦੇ ਬਸ ਲਾਜ਼ਮ ਹੈ। ਤੇ ਕਿਸ ਸ਼ੈ ਨਾਲ ਇਸ ਨੂੰ ਐਡਾ ਸੋਹਣਾ ਬਣਾਇਆ ਗਿਆ, ਇਸ ਨੂੰ ਜ਼ੀਨਤ ਦਿੱਤੀ ਗਈ। ਵਾਰਸ ਕਿਲੀਆਂ ਕਿਤਨੀਆਂ ਇਸ ਦੀਆਂ ਨੇ, ਵਾਰਸ ਕਿਲੀਆਂ ਕਿਤਨੀਆਂ ਇਸ ਦੀਆਂ ਨੇ, ਜਿਸ ਨਾਲ ਇਹ ਬੰਨ ਖਿਲਾਰਿਆ ਨੇ। ਉਹ ਕਿਲੀਆਂ ਹੁਣ ਉਸ ਨੂੰ ਕਿਲਿਆਂ ਦਾ ਹੀ ਪਤਾ, ਕਿਉਂਕਿ ਉਸ ਕੋਈ ਚਾਦਰ ਤਾਣਨੀ ਹੋਵੇ ਜੱਟ ਤੇ ਉਹ ਕਿੱਲਾ ਠੋਕ ਕੇ ਤੇ ਉਸ ਚਾਦਰ ਦੀ ਰੱਸੀ ਉਸ ਨਾਲ ਬੰਦਾ, ਜਾਂ ਕੋਈ ਉਸ ਡੰਗਰ ਬੰਨਣਾ ਹੋਵੇ, ਕਾਬੂ ਕਰਨਾ ਹੋਵੇ ਤੇ ਉਸ ਨੂੰ ਵੀ ਉਹ ਇੱਕ ਕਿੱਲਾ ਲਾ ਕੇ ਤੇ ਉਸ ਕਿੱਲੇ ਨਾਲ ਬੰਦਾ ਤੇ ਉਹਦੇ ਹੀ ਉਹ ਇਸਤਾਰਾ ਬਣਾ ਕੇ, ਉਹਦੀ ਮਿਸਾਲ ਬਣਾ ਕੇ ਉਹ ਆਖਦਾ ਵੀ ਇਹ ਜਿਸ ਨਾਲ ਬੰਨ ਕੇ ਖਿਲਾਰੀ ਹੋਈ ਹੈ ਉਹ ਕਿੱਲੇ ਕਿਹੜੇ ਨੇ, ਉਹ ਕਿੱਲੀਆਂ ਕਿਹੜੀਆਂ ਨੇ, ਇਹ ਮੈਨੂੰ ਤੂੰ ਦੱਸ। ਹੁਣ ਉਹ ਇਹ ਜਿਸ ਵੇ ਉਸ ਗੱਲ ਕੀਤੀ ਹੈ ਰਾਂਝੇ ਨੇ ਮੁੱਲਾਂ ਨਾਲ, ਤੇ ਮੁੱਲਾਂ ਥੋੜ੍ਹਾ ਜ਼ਿਚ ਹੋਇਆ ਹੈ ਤੇ ਉਸ ਨੂੰ ਮੌਕਾ ਲੱਗਾ ਕਿ ਇਹ ਹੁਣ ਜਿਹੜਾ ਨਾ ਚੁੱਪ ਕਰ ਗਿਆ ਹੈ, ਮੈਂ ਇਸ ਨੂੰ ਡਰਾ ਲਿਆ ਹੈ
ਤੇ ਉਹ ਮਜ਼ੀਦ ਉਹਦੇ ਉੱਤੇ ਚੜ੍ਹਾਈ ਕਰਦਾ ਗਿਆ। ਅੱਗੋਂ ਹੋਰ ਟਿਚਕਰਾਂ, ਤੋਹਮਤਾਂ, ਗੱਲਾਂ ਉਹ ਮੁੱਲਾਂ ਉੱਤੇ ਲਾਉਣਾ ਸ਼ੁਰੂ ਹੋ ਗਿਆ। ਤੇ ਹੁਣ ਉਸ ਨੂੰ ਆਦਾ ਹੈ ਕਿ ਤੁਸੀਂ ਵਿੱਚ ਖੁਦਾ ਦੇ ਖਾਨਿਆਂ ਦੇ ਢਿੱਲੀ ਛੱਡ ਕੇ ਗੂਜ਼ ਕਿਉਂ ਮਾਰਦੇ ਹੋ? ਗੂਜ਼ ਹੁੰਦਾ ਹੈ ਕਿ ਜਿਹੜਾ ਬੰਦਾ ਬੁਰੀ ਹਵਾ ਖਾਰਜ ਕਰਦਾ ਹੈ, ਗੰਦੀ ਹਵਾ ਖਾਰਜ ਕਰਦਾ ਹੈ। ਢਿੱਲੀ ਛੱਡਣਾ ਤੋਂ ਮੁਰਾਦ ਜਿਹੜਾ ਉਹ ਤੁਹਾਨੂੰ ਸਮਝ ਆ ਹੀ ਗਿਆ ਹੋਣਾ ਹੈ ਕਿ ਹੁਣ ਉਹ ਮਜ਼ੀਦ ਉਸ ਨੂੰ ਜ਼ਿਚ ਕਰਨ ਵਾਸਤੇ ਉਹਦੇ 'ਤੇ ਟਿਚਕਰਾਂ ਕਰਨ ਲੱਗ ਪਿਆ ਮੁੱਲਾਂ ਉੱਤੇ। ਉਹ ਜਿਵੇਂ ਇੱਕ ਨਾਸਮਝ ਬੰਦਾ ਜਿਵੇਂ ਕਿਸੇ ਮੁੱਲਾਂ ਨਾਲ ਇੱਕ ਰਵੱਈਆ ਰੱਖਦਾ, ਉਹ ਆ ਰਵੱਈਆ ਉਹ ਵੀ ਪਿਆ ਕਰਦਾ। ਉਹ ਜੱਟ ਹੈ, ਉਹ ਦਿਹਾਤੀ ਪੇਂਡੂ ਬੰਦਾ ਹੈ, ਸਾਰੀ ਜ਼ਿੰਦਗੀ ਡੰਗਰਾਂ ਵਿੱਚ ਹੀ ਰਿਹਾ ਹੈ। ਉਸ ਹੋਰ ਕੰਮ ਨਾ ਤੇ ਉਹ ਮਦਰਸੇ ਗਿਆ ਨਾ ਮਸੀਤੇ ਗਿਆ, ਉਸ ਨੂੰ ਇੰਨਾ ਸ਼ੈ ਦਾ ਪਤਾ ਹੀ ਨਹੀਂ। ਉਹਦਾ ਤੁਸੀਂ ਮੈਨੂੰ ਇਹ ਦੱਸੋ ਕਿ ਰੱਬ ਦੇ ਘਰ ਵਿੱਚ ਬਹਿ ਕੇ ਤੁਸੀਂ ਇਹ ਢਿੱਲੀ ਛੱਡ ਕੇ ਹਵਾ ਕਿਉਂ ਮਾਰਦੇ ਹੋ? ਝੂਠ ਗੀਬਤਾਂ ਅਤੇ ਹਰਾਮ ਕਰਨਾ ਬਦਜ਼ਨੀ ਦੇ ਕੰਮ ਕਿਉਂ ਸਾਰਦੇ ਹੋ? ਕਿ ਤੁਸੀਂ ਬਦਜ਼ਨੀ ਦੇ ਕੰਮ ਕਿਉਂ ਕਰਦੇ ਹੋ? ਤੁਸੀਂ ਇੱਥੇ ਅੱਲਾ ਦੇ ਘਰ ਵਿੱਚ ਬਹਿ ਕੇ ਝੂਠ ਵੀ ਬੋਲਦੇ ਹੋ, ਤੁਸੀਂ ਗੀਬਤ ਵੀ ਕਰਦੇ ਹੋ, ਬਦਜ਼ਨੀ ਵੀ ਫੈਲਾਉਂਦੇ ਹੋ, ਡਰਾਉਂਦੇ ਰਹਿੰਦੇ ਹੋ। ਹਰ ਬੰਦਾ ਬਸ ਉਸ ਨੂੰ ਉਹ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਕਿ ਉਹ ਹਰ ਵੇ ਉਹ ਵੀ ਬਦਜ਼ਾਨੀ ਹੋ ਜਾਂਦਾ ਹੈ। ਅਤੇ ਇਹ ਤੁਸੀਂ ਕਿਉਂ ਕਰਦੇ ਹੋ? ਇਹਦੀ ਤੁਹਾਨੂੰ ਕੀ ਲੋੜ ਹੈ? ਅੱਗੋਂ ਸੁਣਾਦਾ ਹੈ ਕਿ ਅੱਠੇ ਪਾਰ ਮਸੀਤ ਵਿੱਚ ਬੈਠ ਕੇ ਤੇ ਪੈ ਬੁਰੇ ਖਿਆਲ ਚਿਤਾਰਦੇ ਹੋ। ਅੱਠੇ ਪਾਰ ਇਹ ਅੱਗੇ ਸਾਡੇ ਰਹਿਤੜ ਵਿੱਚ ਜਿਹੜਾ ਵੇਲਿਆਂ ਦੀ ਵੰਡ ਹੁੰਦੀ ਹੈ ਇਹ ਪਾਰਾਂ ਨਾਲ ਹੁੰਦੀ ਹੈ। 8 ਪਾਰ ਜਿਹੜੇ ਨੇ ਇਹ 24 ਘੰਟੇ ਦਿਨ ਅਤੇ ਰਾਤ ਜਿਹੜੀ ਹੈ ਇਸ ਦੇ ਜਿਹੜੇ ਪਾਰ ਹੁੰਦੇ ਹਨ ਉਹ 8 ਪਾਰ ਹੁੰਦੇ ਹਨ। 4 ਪਾਰ ਦਿਨ ਦੇ ਅਤੇ 4 ਪਾਰ ਰਾਤ ਦੇ। ਬਈ ਤੁਸੀਂ ਇੱਥੇ ਰੱਬ ਦੇ ਘਰ ਵਿੱਚ ਦਿਨ ਰਾਤ ਬਹਿ ਕੇ ਭੈੜੇ ਖਿਆਲ ਸੋਚਦੇ ਰਹਿੰਦੇ ਹੋ। ਅੰਨੇ ਕੋੜੇ ਲੂਲਿਆਂ ਵਾਂਗ ਬੈਠੇ ਕੁਰਾ ਮਰਨ ਜਹਾਨ ਦਾ ਧਾਰਦੇ ਹੋ। ਇਹ ਹੁਣ ਮੁਤੱਕਾ ਲੱਗਾ ਖੜਾ ਇੱਕ ਜੱਟ ਦਾ ਅਤੇ ਇੱਕ ਮੁੱਲਾਂ ਦਾ। ਉਸ ਨੂੰ ਉਹ ਜਨਾਬ ਉਹ ਜ਼ਿਚ ਕਰਨ ਵਾਸਤੇ ਓਪਰੀਆਂ ਗੱਲਾਂ ਉਹਨਾਂ ਦਾ ਕਿ ਅੰਨੇ ਕੋੜੇ ਲੂਲਿਆਂ ਵਾਂਗ ਬੈਠੇ। ਬਈ ਤੁਸੀਂ ਕੋਈ ਕੰਮ ਨਹੀਂ ਉਹ ਕਰਦੇ, ਬੈਠੇ ਰਹਿੰਦੇ ਹੋ ਇੱਥੇ ਬਹਿ ਕੇ ਮਸੀਤੀ ਵਿੱਚ ਹੀ। ਤੁਸੀਂ ਜੋ ਕੁਝ ਕਰਨਾ ਹੁੰਦਾ ਇੱਥੇ ਹੀ ਕਰਦੇ ਹੋ, ਕੋਈ ਧੰਦਾ ਨਹੀਂ ਤੁਹਾਨੂੰ, ਕੋਈ ਕੰਮ ਨਹੀਂ। ਬਈ ਜਿਸ ਕੰਮ ਨਹੀਂ ਕਰਦੇ ਹਰ ਵੇ ਬੈਠੇ ਰਹਿੰਦੇ ਹੋ ਤਾਂ ਮੁੜ ਤੁਸੀਂ ਅੰਨੇ ਵੀ ਹੋ, ਕੋੜੇ ਵੀ ਹੋ, ਲੂਲੇ ਵੀ ਹੋ, ਕੁਰਾ ਮਰਨ ਜਹਾਨ ਦਾ ਧਾਰਦੇ ਹੋ। ਬਈ ਇੱਥੇ ਬਹਿ ਕੇ ਤੁਸੀਂ ਖਿਆਲਾਂ ਵਿੱਚ ਬੰਦਿਆਂ ਦੇ ਹਿਸਾਬ ਲਾਉਂਦੇ ਰਹਿੰਦੇ ਹੋ ਬਾ ਹੁਣ ਕਿਹੜਾ ਮਰਨੇ ਵਾਲਾ ਹੈ। ਕਿਉਂਕਿ ਉਸ ਜ਼ਮਾਨੇ ਵਿੱਚ ਜਿਹੜਾ ਮਸੀਤ ਦਾ ਮੁੱਲਾ ਹੁੰਦਾ ਸੀ ਉਸ ਨੂੰ ਕੋਈ ਜੋ ਆਮਦ ਹੁੰਦੀ ਹੈ ਉਹ ਕਿਸੇ ਦੇ ਮਰਨੇ 'ਤੇ ਜਾਂ ਵਿਆਹ 'ਤੇ ਹੀ ਹੁੰਦੀ ਹੈ। ਉਸ ਨੂੰ ਜਿਸ ਕੋਈ ਬੰਦਾ ਮਰਦਾ ਉਸ ਮਰੇ ਹੋਏ ਬੰਦੇ ਦੇ ਬਦਲੇ 'ਚ ਉਸ ਨੂੰ ਕੱਪੜੇ ਵੀ ਲੱਭਦੇ ਹਨ, ਉਸ ਨੂੰ ਕਣਕ ਵੀ ਲੱਭਦੀ ਹੈ, ਹੋਰ ਵੀ ਮਾਮਲਾਤ ਹੁੰਦੇ ਹਨ। ਅਤੇ ਉਹ ਅਦਬ ਤੁਸੀਂ ਕਰਦੇ ਕੁਝ ਨਹੀਂ, ਉਹ ਬਾਹਰ ਨਿਕਲ ਕੇ ਤੁਸੀਂ ਅੰਨਿਆਂ ਕੋੜਿਆਂ ਲੂਲਿਆਂ ਬਹਿ ਕੇ ਹਰ ਵੇਲੇ ਦਿਲ 'ਚ ਇਹ ਸੋਚਦੇ ਰਹਿੰਦੇ ਹੋ ਬਾ ਹੁਣ ਕਿਸ ਮਰਨਾ ਹੈ। ਫਲਾਣਾ ਨੇੜੇ ਲੱਗਾ ਖੜਾ ਹੈ, ਫਲਾਣਾ ਬਿਮਾਰ ਹੈ, ਅਤੇ ਤੁਸੀਂ ਆਖਦੇ ਹੋ ਬਈ ਅੱਲਾ ਕਰੇ ਠੋ ਮਰੇ, ਕੋਈ ਸਨ ਵੀ ਲੱਭੇ। ਬਾਂਸ ਹਲਵਿਆਂ ਦੀ ਖਬਰ ਮੁਰਦਿਆਂ ਦੀ ਜਿਉਂਦੇ ਨਾਲ ਦੁਆਈ ਦੇ ਮਾਰਦੇ ਹੋ। ਉਹ ਆਖਦਾ ਹੈ ਕਿ ਤੁਸੀਂ ਤੁਹਾਡੀ ਹਰ ਵੇਲੇ ਤੱਕ ਹਲਵੇ 'ਤੇ ਹੀ ਹੁੰਦੀ ਹੈ। ਇਹ ਹੁਣ ਤੁਸੀਂ ਜ਼ਿਹਨ ਵਿੱਚ ਰੱਖਣਾ ਕਿ ਜੱਟ ਹੈ, ਇਹ ਪੇਂਡੂ ਹੈ ਬੰਦਾ, ਇਹ ਕੋਈ ਆਲਮੇ ਦੀਨ ਨਹੀਂ, ਕੋਈ ਪੜ੍ਹਿਆ ਲਿਖਿਆ ਨਹੀਂ। ਇਹ ਰਹਿਤੜ ਵਿੱਚ ਅੱਜ ਵੀ ਸਾਡੇ ਵਸੇ ਵਿੱਚ ਇੰਜ ਹੁੰਦਾ, ਬੰਦੇ ਮੁਤੱਕਾ ਲਾ ਲੈਂਦੇ ਨੇ ਮਸਜਿਦ ਦੇ ਮੌਲਵੀ ਨਾਲ ਕਿ ਉਹ ਆਖਦਾ ਹੈ ਕਿ ਤੁਹਾਨੂੰ ਹਰ ਵੇਲੇ ਹਲਵਿਆਂ ਦੀ ਖੁਸ਼ਬੂ ਵੱਲ ਤੁਹਾਡਾ ਧਿਆਨ ਹੁੰਦਾ ਹੈ ਅਤੇ ਖਬਰਾਂ ਤੁਸੀਂ ਮੁਰਦਿਆਂ ਦੀਆਂ ਰੱਖਦੇ ਹੋ, ਦੱਸਦੇ ਰਹਿੰਦੇ ਹੋ ਬਾ ਹੁਣ ਤੁਹਾਡਾ ਮੁਰਦਾ ਜਿਹੜਾ ਕਬਰ ਵਿੱਚ ਬੇਚੈਨ ਹੈ ਉਹਨ ਪਿੱਛੋਂ ਘੱਲੋ ਕੁਝ। ਅਤੇ ਉਹਦੇ ਜਿਹੜੇ ਪਿਛਲੇ ਹੁੰਦੇ ਨੇ ਉਹ ਰੋਟੀ ਪਕਾ ਕੇ, ਹਲਵਾ ਪਕਾ ਕੇ ਜਾਂ ਕੋਈ ਦੁੱਧ ਲੈ ਕੇ ਉਹ ਉਸੇ ਮੁੱਲਾਂ ਕੋਲ ਵਹਿੰਦੇ ਨੇ ਜੀ ਇਹ ਜਿਹੜਾ ਸਾਡਾ ਮਰ ਗਿਆ ਹੋਇਆ ਨਾ ਇਸ ਨੂੰ ਅਪੜਾਓ, ਇਹਦੇ ਉੱਤੇ ਖ਼ਤਮ ਪੜ੍ਹੋ। ਇਹ ਬਈ ਖ਼ਤਮ ਪੜ੍ਹ ਉਹ ਮੁੱਲਾਂ ਆਪ ਉਹਨਾਂ ਨੂੰ ਦੱਸਦੇ ਨੇ। ਉਹ ਆਖਦਾ ਇਹ ਮੁੱਲਾਂ ਜਿਨ੍ਹਾਂ ਦਾ ਕੋਈ ਮਰ ਗਿਆ ਹੋਵੇ ਤਾਂ ਉਹਨਾਂ ਨੂੰ ਦੱਸਣਾ ਬਈ ਰਾਤੀ ਮੈਂ ਖ਼ਾਬ ਵਿੱਚ ਆਇਆ ਤੁਹਾਡਾ ਜਿਹੜਾ ਬੰਦਾ ਮਰ ਗਿਆ ਉਹ ਬੜਾ ਬਿਜ਼ਾਰ ਆ। ਉਹ ਆਖਦਾ ਬੜਾ ਅਰਸਾ ਹੋ ਗਿਆ ਮੈਂ ਇਹ ਜਦਣ ਦਾ ਫੌਤ ਹੋਇਆ ਮੈਂ ਦੁੱਧ ਨਹੀਂ ਪੀਤਾ। ਉਹਨਾਂ ਆਖਣਾ ਹਲਾ ਠੀਕ ਹੈ। ਅੱਛਾ ਅਗਲੇ ਦਿਨ ਉਹਨਾਂ ਜੀ ਉਹ ਦੁੱਧ ਲੈ ਕੇ ਮੁੱਲਾਂ ਕੋਲ ਬਹਿਣਾ ਤਾਂ ਉਹਨਾਂ ਆਖਣਾ ਜੀ ਇਹਦੇ 'ਤੇ ਖ਼ਤਮ ਪੜ੍ਹੋ। ਉਹ ਖ਼ਤਮ ਪੜ੍ਹਨਾ ਤਾਂ ਇਹ ਜ਼ਹਿਨ ਆਈ ਬੰਦਿਆਂ ਦਾ ਕਿ ਜਿਹੜੀ ਸ਼ੈ 'ਤੇ ਖ਼ਤਮ ਪੜ੍ਹੀਏ ਉਹ ਸ਼ੈ ਜਿਹੜੀ ਹੈ ਉਹ ਖਾਂਦਾ ਭਾਵੇਂ ਮੁੱਲਾ ਹੈ ਪਰ ਉਹ ਸ਼ੈ ਅਪੜਦੀ ਉਸ ਮੁਰਦੇ ਕੋਲ ਕਬਰ ਵਿੱਚ ਉਹ ਵੀ ਖਾ ਲੈਂਦਾ ਹੈ। ਜਿਉਂਦੇ ਨਾਲ ਦਵਾਈ ਦੇ ਮਾਰਦੇ ਹੋ। ਬਈ ਸਾਹਬ ਜ਼ਾਹਿਰ ਜਿਵੇਂ ਹੁਣ ਡਾਕਟਰ ਹੈ,
ਡਾਕਟਰ ਦਾ ਤੇ ਕੰਮ ਬਿਮਾਰਾਂ ਨਾਲ ਹੈ, ਡਾਕਟਰ ਦਾ ਕਾਰੋਬਾਰ ਬਿਮਾਰ ਬੰਦਿਆਂ ਨਾਲ ਹੈ। ਤੇ ਡਾਕਟਰ ਜਦੋਂ ਦੁਆ ਕਰਦਾ ਹੋਣਾ ਕਿ ਯਾ ਅੱਲਾ ਮੇਰੇ ਕਾਰੋਬਾਰ ਵਿੱਚ ਬਰਕਤ ਦੇ, ਤੇ ਦੂਜੇ ਲਫ਼ਜ਼ਾਂ ਵਿੱਚ ਜਿਵੇਂ ਉਹ ਸਾਡੀ ਇੱਕ ਅਦਾਲਤੀ ਇਸਤਲਾਹ ਹੈ ਕਿ ਬਾਦੀ ਨਜ਼ਰ ਵਿੱਚ, ਕਿ ਬਾਦੀ ਨਜ਼ਰ ਵਿੱਚ ਤੇ ਉਹ ਬੰਦਿਆਂ ਦੇ ਬਿਮਾਰ ਹੋਣੇ ਦੀ ਦੁਆ ਮੰਗ ਰਿਹਾ, ਬੰਦਿਆਂ ਬਿਮਾਰ ਹੋਣਾ ਤੇ ਉਹਦੇ ਰਿਜ਼ਕ 'ਚ ਬਰਕਤ ਹੋਣੀ ਹੈ। ਇਵੇਂ ਉਹ ਜਿਹੜਾ ਰਾਂਝਾ ਉਹ ਮੁੱਲਾਂ ਨੂੰ ਵੀ ਆਖ ਰਿਹਾ ਵੀ ਤੁਸੀਂ ਜਿਉਂਦਿਆਂ ਨੂੰ ਵੀ ਦਵਾਈ ਨਾ ਮਾਰਦੇ ਹੋ, ਦਵਾਈ ਜਿਸ ਮੰਗਦੇ ਹੋ ਵੀ ਯਾ ਅੱਲਾ ਸਾਨੂੰ ਰੋਜ਼ੀ ਦੇ, ਸਾਨੂੰ ਕੁਝ ਰੋਜ਼ਗਾਰ ਦੇ, ਤੇ ਤੁਹਾਡਾ ਰੋਜ਼ਗਾਰ ਮਰਨ ਵਾਲਿਆਂ ਨਾਲ ਹੀ ਹੈ, ਤੇ ਕਿਸੇ ਮਰਨਾ ਤੇ ਤਾਂ ਹੀ ਤੁਹਾਡੀ ਰੋਜ਼ੀ ਆਉਣੀ ਹੈ। ਤੇ ਤੁਸੀਂ ਦੁਆ ਜਿਸ ਆਪਣੇ ਵਾਸਤੇ ਮੰਗਦੇ ਪਏ ਹੋ, ਦਰਅਸਲ ਤੁਸੀਂ ਦੁਆ ਮੰਗਦੇ ਪਏ ਹੋ ਕਿਸੇ ਦੇ ਮਰਨੇ ਦੀ। ਅੱਗੋਂ ਮਜ਼ੀਦ ਤੜੀ ਦੇ ਕੇ ਆਦਾ ਕਿ ਸ਼ਰਅ ਚਾ ਸਿਰਪੋਸ਼ ਬਣਾਇਆ ਜੇ, ਸ਼ਰਅ ਚਾ ਸਿਰਪੋਸ਼ ਬਣਾਇਆ ਜੇ, ਰਵਾਦਾਰ ਵੱਡੇ ਗੁਨਾਹਗਾਰ ਦੇ ਹੋ, ਕਿ ਤੁਸੀਂ ਡੇਕੇ ਲੱਗਦੇ ਹੋ ਗੁਨਾਹਗਾਰਾਂ ਦੇ। ਤੁਸੀਂ ਇਹ ਇੱਕ ਸ਼ਰਅ ਦਾ ਛੱਤਰ ਬਣਾਇਆ ਹੈ ਤੇ ਉਸ ਛਤਰੀ ਥੱਲੇ ਬਹਿ ਕੇ ਤੁਸੀਂ ਬੰਦਿਆਂ ਨੂੰ ਡਰਾ ਵੀ ਰਹੇ ਹੋ, ਬੰਦਿਆਂ ਨੂੰ ਸ਼ੈਤਾਨ ਵੀ ਆਖ ਰਹੇ ਹੋ, ਬੰਦਿਆਂ ਨੂੰ ਤੁਸੀਂ ਲੁੱਚੇ ਲਫੰਗੇ ਵੀ ਆਖ ਰਹੇ ਹੋ। ਤੇ ਤੁਸੀਂ ਇਹ ਇੱਕ ਆਪਣੀ ਛਤਰੀ ਥੱਲੇ ਬਹਿ ਕੇ, ਸ਼ਰਅ ਦੀ ਇੱਕ ਸ਼ਰੀਅਤ ਦੀ ਛਤਰੀ ਥੱਲੇ ਬਹਿ ਕੇ, ਤੇ ਤੁਸੀਂ ਜਨਾਬ ਇਹ ਸਾਰੇ ਲੋਕਾਂ ਨਾਲ ਉਹਨਾਂ 'ਤੇ ਇਲਜ਼ਾਮ ਵੀ ਲਾਉਂਦੇ ਹੋ ਤੇ ਉਹਨਾਂ 'ਤੇ ਫਤਵੇ ਵੀ ਲਾਉਂਦੇ ਹੋ। ਤੁਸੀਂ ਬਈ ਗੁਨਾਹਗਾਰ ਦੇ ਕੇ ਲੱਗਦੇ ਹੋ, ਗੁਨਾਹਗਾਰ ਜਾਣੇ ਤੇ ਰੱਬ ਜਾਣੇ ਤੇ ਰੱਬ ਦਾ ਰਸੂਲ ਜਾਣੇ, ਤੁਹਾਨੂੰ ਏਡੀ ਫਿਕਰ ਕਾਹਦੀ ਪਈ ਹੈ ਗੁਨਾਹਗਾਰਾਂ ਦੀ। ਪਿਛਲੀ ਰਾਤ ਜਾਂ ਭੁੱਖ ਦਾ ਵਕਤ ਹੁੰਦਾ, ਪਿਛਲੀ ਰਾਤ ਜਾਂ ਭੁੱਖ ਦਾ ਵਕਤ ਹੁੰਦਾ, ਉੱਠ ਹਾਲ ਹੀ ਹਾਲ ਪੁਕਾਰਦੇ ਹੋ। ਹੁਣ ਇਹ ਮਜ਼ੀਦ ਉਸ ਨੂੰ ਇੱਕ ਹੋਰ ਬਹੁਤ ਵੱਡਾ ਤਾਨਾ ਦੇ ਰਿਹਾ ਹੈ ਕਿ ਜਿਸ ਵੇ ਉਹ ਸਰਗੀ ਦੀ ਅਜ਼ਾਨ ਦਿੰਦੇ ਨੇ, ਉਸ ਨੂੰ ਹੁਣ ਉਹ ਤਾਨਾ ਬਣਾ ਕੇ ਇਹ ਪੇਸ਼ ਕਰ ਰਿਹਾ ਵਾ ਅਸਲ ਵਿੱਚ ਉਸ ਵੇਲੇ ਜਿਹੜੀ ਤੁਸੀਂ ਰਾਤੀ ਰੋਟੀ ਖਾਧੀ ਹੁੰਦੀ ਹੈ ਉਹ ਹਜ਼ਮ ਹੋ ਗਈ ਹੁੰਦੀ ਹੈ, ਤੁਹਾਨੂੰ ਲੱਗਦੀ ਹੈ ਭੁੱਖ, ਤੇ ਤੁਸੀਂ ਫਟਾਫਟ ਉੱਠ ਕੇ ਚੜ੍ਹਦੇ ਹੋ ਤੇ ਬਾਂਗਾਂ ਦੇਣਾ ਸ਼ੁਰੂ ਕਰ ਦਿੰਦੇ ਹੋ। ਉਸ ਨੂੰ ਇਹ ਟਿਚਕਰ ਕਰਕੇ ਉਹਨ ਪਿਆਦਾ ਅਸਲ ਵਿੱਚ ਤੁਹਾਨੂੰ ਲੱਗੀ ਹੁੰਦੀ ਭੁੱਖ, ਜਿਹੜਾ ਤੁਸੀਂ ਉੱਚੀ ਉੱਚੀ ਆਵਾਜ਼ ਨਾਲ ਕਰਕੇ ਤੇ ਤੁਸੀਂ ਬਾਂਗਾਂ ਦੇਣ ਲੱਗ ਪਾਉਂਦੇ ਹੋ। ਵਾਰਿਸ ਸ਼ਾਹ ਮੁਸਾਫਰਾਂ ਆਇਆਂ ਨੂੰ, ਵਾਰਿਸ ਸ਼ਾਹ ਮੁਸਾਫਰਾਂ ਆਇਆਂ ਨੂੰ ਚੱਲੋ ਚਾਲੀ ਪੈ ਵੰਗਾਰਦੇ ਹੋ। ਬਈ ਜਿਹੜੇ ਇਸ ਦੁਨੀਆ 'ਤੇ ਆਏ ਨੂੰ ਤੁਸੀਂ ਉਹਨਾਂ ਨੂੰ ਵਾਪਸ ਅਪਣਾਉਣੇ ਦੀਆਂ ਗੱਲਾਂ ਵਿੱਚ ਲੱਗੇ ਹੋਏ ਹੋ। ਬਸ ਤੁਸੀਂ ਹਰ ਵੇਲੇ ਇਹ ਆਖਦੇ ਹੋ ਕਿ ਮਰ ਜਾਣਾ, ਮਰ ਜਾਣਾ, ਮਰ ਜਾਣਾ। ਉਹ ਆਦਾ ਅੱਲਾ ਬੰਦੇ ਨੇ ਘੱਲਿਆ ਹੈ, ਕੁਝ ਕਰਨ ਵਾਸਤੇ ਘੱਲਿਆ ਹੈ, ਉਹ ਅਪੜਦਾ ਜੇ ਹੈ ਨਹੀਂ ਤੇ ਤੁਸੀਂ ਵਾਪਸ ਦੀਆਂ ਗੱਲਾਂ ਸ਼ੁਰੂ ਵੀ ਕਰ ਦਿੰਦੇ ਹੋ। ਇਹ ਹੁਣ ਜਟਾਲੀ ਵਿੱਚ ਉਸ ਦਾ ਉਹਦੇ ਨਾਲ ਮੁਕਾਲਮਾ ਹੈ, ਇੱਕ ਛੇੜੂ ਦਾ, ਇੱਕ ਜੱਟ ਬੰਦੇ ਦਾ ਮੁੱਲਾ ਨਾਲ ਮੁਕਾਲਮਾ ਹੈ। ਜਿਸ ਵੇਲੇ ਹੁਣ ਮੁੱਲਾ ਨੇ ਇਹ ਅੰਦਾਜ਼ਾ ਹੋ ਗਿਆ ਵੀ ਤੇ ਡੰਗਰ ਜਿਹਾ ਬੰਦਾ ਹੈ, ਇਸ ਨੂੰ ਮੱਥੇ ਲਾ ਕੇ ਤੇ ਆਪਣੀ ਬੇਇੱਜ਼ਤੀ ਕਰਾਉਣੇ ਵਾਲੀ ਗੱਲ ਹੈ, ਇਸ ਤੋਂ ਸਿਰ ਛੁਡਾਵੋ। ਇਹ ਮੈਂ ਕਿਹੜੀ ਮੁਸੀਬਤ ਨਾਲ ਗੱਲ ਕਰ ਬੈਠਾ ਬਈ, ਇਹਦੇ 'ਚ ਅਕਲ ਹੁੰਦਾ, ਕੋਈ ਇਨਸਾਨੀਅਤ ਹੁੰਦੀ ਤੇ ਇਹ ਕੋਈ ਗੱਲ ਮੇਰੀ ਸਮਝਦਾ ਵੀ। ਇਹ ਤੇ ਅੱਗੋਂ ਹਿੱਕ ਤੋਂ ਹਿੱਕ ਵੱਧ ਜੁਗਤ ਮੇਰੇ ਤੇ ਲਾਉਂਦਾ ਪਿਆ, ਹਿੱਕ ਤੋਂ ਵੱਧ ਇੱਕ ਟਿਚਕਰ ਮੈਨ ਕਰਦਾ ਪਿਆ। ਹੁਣ ਉਹ ਅੰਦਰੋਂ ਮੁੱਲਾ ਜਿਹੜਾ ਹੈ ਉਹ ਥੋੜ੍ਹਾ ਢਹਿ ਗਿਆ ਵੀ ਮੈਂ ਇਸ ਤੋਂ ਸਿਰ ਛੁਡਾਵਾਂ। ਉਹ ਆਦਾ ਹੈ ਕਿ ਮੁੱਲਾ ਆਖਿਆ ਨਾ ਮਕੂਲ ਜੱਟਾ, ਮੁੱਲਾ ਆਖਿਆ ਨਾ ਮਾਕੂਲ ਜੱਟਾ, ਫਰਜ਼ ਕੱਜ ਕੇ ਰਾਤ ਗੁਜ਼ਾਰ ਜਾਈ। ਹੁਣ ਉਸ ਨੂੰ ਉਸ ਤੋਂ ਉਹ ਵੇਖਿਆ ਸੀ ਨਾ ਬਈ ਇਹ ਅਨਾੜੀ ਜਿਹਾ ਬੰਦਾ ਹੈ, ਗੱਲ ਸਮਝਦਾ ਕੋਈ ਨਹੀਂ, ਮੈਂ ਜਿਹਦੇ ਨਾਲ ਸਿਰ ਖਪਾਉਣਾ ਉਲਟਾ ਹੈ ਮੈਨੂੰ ਬਦਨਾਮ ਪਿਆ ਕਰਦਾ ਹੈ। ਤੇ ਹੁਣ ਉਸ ਨੂੰ ਆਦਾ ਬ ਫਰਜ਼ ਕੱਜ ਕੇ ਰਾਤ ਗੁਜ਼ਾਰ ਜਾਈ। ਫਰਜ਼ ਆਖਦੇ ਨੇ ਕਿ ਜਿਹੜੇ ਸ਼ਰੀਅਤ ਦੇ ਮੁਤਾਬਕ ਮਰਦ ਦੇ 70 ਦਾ ਇਲਾਕਾ ਹੁੰਦਾ ਹੈ, 70 ਦਾ ਜਿਹੜਾ ਹਿੱਸਾ ਹੁੰਦਾ ਹੈ ਜਿਸ ਨੂੰ ਢਾਂਪਣਾ ਜਾਂ ਪਰਦਾ ਕਰਨਾ ਫਰਜ਼ ਹੁੰਦਾ, ਉਸ ਨੂੰ ਫਰਜ਼ ਆਖਦੇ ਨੇ। ਕਿ ਉਹ ਆਦਾ ਬ ਹੁਣ ਇੰਝ ਤੂੰ ਇਹ ਰਾਤ ਇੱਥੇ ਕੱਢ ਲੈ, ਪਰ ਅੱਜ ਤੂੰ ਪਿਓ ਇਹਨਾਂ ਨੰਗਾ ਹੋ ਕੇ ਤੇ ਤੂੰ ਚਾਦਰ ਹੱਟੀ ਫਿਰਦੀ ਏ, ਫਰਜ਼ ਕੱਜ ਕੇ ਰਾਤ ਗੁਜ਼ਾਰ ਜਾਈ। ਬਈ ਇੱਥੇ ਬੰਦਿਆਂ ਅਰਸੋਂ ਆਪਣਾ ਪਰਦਾ ਸ਼ਰਦਾ ਕਰਕੇ ਰਾਤ ਕੱਢ ਲੈ, ਮੈਂ ਹੁਣ ਤੈਨੂੰ ਕੁਝ ਨਹੀਂ ਆਦਾ। ਫਜਰ ਹੋਈ ਤੋਂ ਅੱਗੇ ਹੀ ਉੱਠ ਇੱਥੋਂ, ਫਜਰ ਹੋਈ ਤੋਂ ਅੱਗੇ ਹੀ ਉੱਠ ਇੱਥੋਂ, ਸਿਰ ਕੱਜ ਕੇ ਮਸਜਿਦੋਂ ਨਿਕਲ ਜਾਈ। ਉਹ ਆਦਾ ਬ ਹੁਣ ਇਹ ਸ਼ਰਤ ਹੈ ਫਜਰ ਹੋਣਾ ਤੋਂ ਪਹਿਲੋਂ ਪਹਿਲੋਂ ਸਿਰ 'ਤੇ ਕੱਪੜਾ ਲੈ ਕੇ ਤੇ ਬੰਦਿਆਂ ਇਸ ਆਰਾਮ ਨਾਲ ਇਸ ਮਸੀਤ ਵਿੱਚੋਂ ਨਿਕਲ ਜਾਈ। ਜੇ ਮੈਂ ਤੈਨੂੰ ਸਵੇਰੇ ਇੱਥੇ ਵੇਖ ਲਿਆ ਬਈ ਉਹ ਮੁੱਲਾਂ ਵੀ ਚਾਹੁੰਦਾ ਬ ਰਾਤੋਂ ਰਾਤ ਇਹ ਮੁੱਦਾ ਗਾਇਬ ਹੋਵੇ, ਜਿਹੜੀਆਂ ਤੁਹਮਤਾਂ ਤੇ ਗੱਲਾਂ ਮੇਰੇ ਨਾਲ ਪਿਆ ਕਰਦਾ, ਜੇ ਸਵੇਰੇ ਇਸ ਬੰਦਿਆਂ ਦੇ ਸਾਹਮਣੇ ਕੀਤੀਆਂ ਤਾਂ ਮੇਰੀ ਇੱਜ਼ਤ ਕੀ ਰਹਿ ਜਾਣੀ ਹੈ। ਸੁਬਹ ਵਕਤ ਜੇ ਵਿੱਚ ਮਸੀਤ ਡਿੱਠੋਂ, ਸੁਬਹ ਵਕਤ ਜੇ ਵਿੱਚ ਮਸੀਤ ਡਿੱਠੋਂ, 4 ਸਦ ਚੋਬਰ ਤੇਰੇ ਮਗਰ ਲਾਈ। ਚੋਬਰ ਹੁੰਦਾ ਹੈ ਕਿ ਗੜਸਨ ਚੰਗੇ ਤਗੜੇ ਜੁੱਸੇ ਵਾਲਾ ਬੰਦਾ। ਉਹ ਆਦਾ ਹੈ ਜੇ ਮੈਂ ਤੈਨੂੰ ਸਵੇਰੇ ਵੇਖ ਲਿਆ ਤਾਂ ਮੈਂ ਇੱਥੋਂ 4 ਗੜਸਨੇ ਸਦਣੇ ਨੇ
ਚਾਰ ਚੋਬਰ ਸਦਣੇ ਨਾ ਤੇ ਮੈਂ ਉਹ ਲਾਉਣੇ ਨੇ ਤੇਰੇ ਮਗਰ ਤੇ ਆਪੇ ਤੇਰਿਆਂ ਗੇਟਿਆਂ ਤੇ ਮਰ ਸਨ ਤੇ ਤੈਨ ਇੱਥੋਂ ਮਸੀਤੋਂ ਕਾਢੇ ਸਨ। ਚੰਗੀ ਗੱਲ ਇਹ ਕਿ ਫਜਰ ਹੋਣਾ ਤੋਂ ਪਹਿਲੋਂ ਪਹਿਲੋਂ ਇੱਥੋਂ ਨਿਕਲ ਜਾ। ਤੂੰ ਤਾਂ ਬੇਵਕੂਫ ਮਜਹੂਲ ਜੱਟਾ, ਤੂੰ ਤਾਂ ਬੇਵਕੂਫ ਮਜਹੂਲ ਜੱਟਾ, ਰਲ ਚੁਗਿਓਂ ਡੰਗਰਾਂ ਵਿੱਚ ਗਈ। ਤੂੰ ਤੇ ਮਜਹੂਲ ਹੈ, ਤੂੰ ਬੇਵਕੂਫ ਹੈ, ਤੂੰ ਤੇ ਜਹਿਲ ਹੈ, ਤੂੰ ਤੇ ਕੀ ਡੰਗਰਾਂ ਵਿੱਚ ਰਲ ਕੇ ਚੁਗਦਾ ਰਿਹਾ। ਤੇਰਾ ਤਾਂ ਬੰਦਿਆਂ ਵਿੱਚ ਬਾਣੇ ਦਾ ਤੈਨੂੰ ਪਤਾ ਹੀ ਕੋਈ ਨਹੀਂ। ਤੂੰ ਕਦੀ ਜ਼ਿੰਦਗੀ 'ਚ ਬੰਦਿਆਂ 'ਚ ਆਈ ਨੇ, ਤੂੰ ਤਾਂ ਹੈ ਹੀ ਡੰਗਰ। ਤੂੰ ਮੇਰੇ ਪੇਸ਼ ਕਿੱਥੋਂ ਪੈ ਗਿਆ। ਘਰ ਰੱਬ ਦੇ ਨਾਲ ਨਾ ਬਨ ਜਿਹੜਾ, ਘਰ ਰੱਬ ਦੇ ਨਾਲ ਨਾ ਬਨ ਜਿਹੜਾ, ਅਜ਼ ਗੈਬ ਦੀਆਂ ਹੁਜਤਾਂ ਛੇੜਨਾ ਹੀ। ਵਾਦਾ ਕਿ ਅੱਲਾ ਦੇ ਘਰ ਨਾਲ ਝਗੜੇ ਨਾ ਕਰ। ਅਜ਼ ਗੈਬ ਦੀਆਂ ਹੁਜਤਾਂ, ਜਿਨ੍ਹਾਂ ਦਾ ਸਿਰ ਪੈਰ ਕੋਈ ਨਹੀਂ, ਜਿਨ੍ਹਾਂ ਦਾ ਤੈਨੂੰ ਪਤਾ ਕੋਈ ਨਹੀਂ, ਕੋਲੋਂ ਤੂੰ ਗੜ ਗੜ ਕੇ ਗੱਲਾਂ ਜਿਹੜੀਆਂ ਇਹ ਛੱਡ ਦੇ ਕੰਮ। ਇਹ ਚੰਗਾ ਕੰਮ ਨਹੀਂ। ਰੱਬ ਦੇ ਘਰ ਉੱਤੇ ਤੁਹਮਤਾਂ ਲਾਣੀਆਂ ਤੇ ਰੱਬ ਦੇ ਘਰ ਨਾਲ ਝਗੜੇ ਕਰਨੇ ਇਹ ਚੰਗਾ ਕੰਮ ਨਹੀਂ। ਇਸ ਤੋਂ ਬਾਅਦ ਆ ਵਾਰਿਸ ਸ਼ਾਹ ਖੁਦਾ ਦੇ ਖਾਨਿਆਂ ਨੂੰ ਇਹ ਮੁੱਲਾਂ ਵੀ ਚਮੜੇ ਹੈਣ ਬਲਾਈ। ਹੁਣ ਉਹ ਜਿਸ ਵੇਲੇ ਇਹ ਉਸ ਨੂੰ ਰਾਤ ਰਾਣ ਦੀ ਉਹ ਗੱਲ ਕਰਦਾ ਪਿਆ, ਮੁੱਲਾ ਮੰਨ ਵੀ ਗਿਆ ਹੈ ਤੇ ਉਹ ਦਿਲੇ ਵਿੱਚ ਜਿਹੜਾ ਰੰਜ ਹੈ ਉਹ ਦਿਲੇ ਵਿੱਚ ਮੁਣ ਵੀ ਟਿਚਕਰ ਕਰ ਹੀ ਗਿਆ ਹੈ। ਮਤਲਬ ਉਹਨ ਸਾਹਮਣੇ ਨਿਸ ਕੀਤੀ ਲੇਕਿਨ ਦਿਲੇ ਵਿੱਚ ਆ ਗਿਆ ਹੈ, ਕਿਉਂਕਿ ਉਸ ਨੂੰ ਇੱਕ ਰਾਤ ਉੱਥੇ ਰਹਿਣ ਔਖਾ ਉਸ ਕਰ ਛੱਡਿਆ ਤੇ ਉਹ ਹੁਣ ਉਹਦੇ ਤੋਂ ਤਪਿਆ ਹੀ। ਉਹ ਹੁਣ ਦਿਲੇ ਵਿੱਚ ਆਉਂਦਾ ਹੈ ਕਿ ਵਾਰਿਸ ਸ਼ਾਹ ਖੁਦਾ ਦੇ ਖਾਨਿਆਂ ਨੂੰ ਇਹ ਮੁੱਲਾਂ ਵੀ ਚਮੜੇ ਹੈਣ ਬਲਾਈ, ਕਿ ਇਹ ਅੱਲਾ ਦੇ ਘਰਾਂ ਇਹ ਮੁੱਲਾਂ ਜਿਹੜੇ ਨੇ ਇਹ ਬਲਾਈ ਯਾਰ ਚਮੜੇ ਹਨ, ਹੋਰੀ ਕਿਸਮ ਦੇ ਅੰਦਰ ਵੜਨ ਨਹੀਂ ਪੈ ਦਿੰਦੇ। ਇੱਥੇ ਹੁਣ ਉਹਨਾਂ ਦਾ ਮੁਕਾਲਮਾ ਜਿਹੜਾ ਉਹ ਤਮਾਮ ਹੋਇਆ। ਉੱਥੇ ਉਹ ਗੱਲ ਮੁੱਕ ਗਈ। ਉਸ ਨੂੰ ਇਜਾਜ਼ਤ ਦੇ ਛੱਡੀ ਕਿ ਠੀਕ ਹੈ ਤੂੰ ਅੱਜ ਦੀ ਰਾਤ ਇੱਥੇ ਗੁਜ਼ਾਰ ਲੈ। ਅੱਗੋਂ ਇਹ ਮਕੂਲਾ ਸ਼ਾਇਰ ਹੈ ਕਿ ਰਾਂਝੇ ਲੜਦਿਆਂ ਭਿੜਦਿਆਂ ਰਾਤ ਕੱਟੀ, ਫਜਰ ਹੋਈ ਤਾਂ ਉੱਠ ਕੇ ਦਾਇਆ ਈ। ਕਿ ਉਹ ਮੁੱਲਾਂ ਨਾਲ ਝਗੜੇ ਕਰਦੇ ਆ, ਮੁੱਲਾਂ ਨਾਲ ਲੜ ਭਿੜ ਕੇ ਉਸ ਰਾਤ ਲੰਘਾਈ। ਸਵੇਰ ਹੁੰਦੀ ਗਈ ਤੇ ਉਹ ਉੱਥੋਂ ਨਿਕਲ ਪਿਆ। ਕਿਵੇਂ ਹੀਰ ਦਾ ਜਾ ਦੀਦਾਰ ਪਾਈਏ, ਕਿਵੇਂ ਹੀਰ ਦਾ ਜਾ ਦੀਦਾਰ ਪਾਈਏ, ਦਿਲ ਵਿੱਚ ਇਹ ਮੱਤਾ ਪਕਾਇਆ ਈ। ਹੁਣ ਉਹ ਉੱਥੋਂ ਤੇ ਉਹ ਕੱਢ ਦਿੱਤਾ ਗਿਆ, ਨਿਕਲ ਗਿਆ। ਹੁਣ ਉਹ ਸੋਚਦਾ ਪਿਆ ਦਿਲੇ ਵਿੱਚ ਹੁਣ ਹੀਰ ਨੂੰ ਮਿਲਣੇ ਦਾ ਕੋਈ ਚੱਜ ਕਿਵੇਂ ਲਾਈਏ, ਕਿਹੜਾ ਤਰੀਕਾ ਹੋਵੇ ਕਿ ਮੈਂ ਹੀਰ ਨਾਲ ਮਿਲਾਂ। ਤੇ ਨਾਲ ਉਦਾਸ ਵੀ ਹੋ ਗਿਆ, ਪਰੇਸ਼ਾਨ ਵੀ ਹੋ ਗਿਆ। ਮਸਜਿਦ ਵਿੱਚ ਵੀ ਕਿਸੇ ਨਾ ਰਹਿਣ ਦਿੱਤਾ। ਸਫ਼ਰ ਪਿੱਛੇ ਵੀ ਬੜਾਈ, ਅੱਗੋਂ ਵੀ ਅਜੇ ਕੋਈ ਪਤਾ ਨਹੀਂ ਕਿ ਉਹ ਹੀਰ ਜਿਹੜੀ ਉਹ ਮਿਲਣੀ ਕਿੱਥੇ, ਕੋਈ ਪਤਾ ਨਿਸ਼ਾਨੀ ਤੇ ਹਾਂ ਕੋਈ ਨਾ। ਤੇ ਦਿਲੇ ਵਿੱਚ ਬਿਜ਼ਾਰ ਹੋ ਕੇ ਆਦਾ ਕਿ ਭਾਈਆਂ ਬੋਲੀਆਂ ਮਾਰ ਕੇ ਕੱਢ ਦਿੱਤਾ, ਭਾਈਆਂ ਬੋਲੀਆਂ ਮਾਰ ਕੇ ਕੱਢ ਦਿੱਤਾ, ਅਸਾਂ ਦੇਸ ਤੇ ਵਤਨ ਭੁਲਾਇਆ ਈ। ਵਾਰਿਸ ਸ਼ਾਹ ਰੱਬ ਹੈ ਬੇਪਰਵਾਹ ਡਾਡਾ, ਜਿਸ ਆਜਜ਼ਾਂ ਨੂੰ ਵਕਤ ਪਾਇਆ ਈ। ਕਿ ਰੱਬ ਸੋਹਣਾ ਬੜਾ ਬੇਪਰਵਾਹ ਹੈ ਕਿ ਉਸ ਜਿਹੜੇ ਨਾ ਕਰ ਸਕਦੇ, ਜਿਹੜੇ ਇਹਨਾਂ ਦੰਦਿਆਂ ਤੋਂ ਆਜਜ਼ ਹਨ, ਉਹਨਾਂ ਇਹ ਵਕਤ ਪਾ ਹੀ ਦਿੱਤਾ ਹੈ ਕਿ ਜਾਓ ਤੁਸੀਂ ਇਹ ਕਰਨਾ ਹੈ। ਉਹ ਬੇਪਰਵਾਹ ਹੈ, ਉਹਦੀਆਂ ਆਪਣੀਆਂ ਮਰਜ਼ੀਆਂ ਨੇ, ਉਹਦੀ ਮਰਜ਼ੀ ਨਾ ਕੋਈ ਹਿਲਾ ਸਕਦਾ ਹੈ, ਨਾ ਕੋਈ ਉਸ ਨੂੰ ਕੋਈ ਸ਼ਿਕਵਾ ਕਰ ਸਕਦਾ ਹੈ। ਉਹ ਤੇ ਸਾਰਿਆਂ ਦਾ ਖਾਲਕ ਹੈ, ਉਹ ਮਾਲਕ ਹੈ, ਉਹ ਹਰ ਇੱਕ ਤੋਂ ਬੇਪਰਵਾਹ ਤੇ ਬੇਨਿਆਜ਼ ਹੈ। ਜੋ ਚਾਹੁੰਦਾ ਹੈ ਉਹੀ ਉਹ ਕਰਦਾ ਹੈ ਤੇ ਜੋ ਉਸ ਚਾਹਣਾ ਹੈ ਉਹੀ ਹੋਣਾ ਹੈ। ਖੁਸ਼ ਰਹੋ, ਆਬਾਦ ਰਹੋ, ਇਜਾਜ਼ਤ ਦਿਓ। ਰੱਬ ਰਾਖਾ।